ਆਪਣੇ ਗੁਆਂਢੀ ਮੁਲਕ ਵੱਲ ਵੱਧਦੇ ਜਾਈਏ ਪ੍ਰਵੀਨ ਜੀ, ਜੀ। ਤਾਂ ਇੱਕ ਜਿਹੜੀ ਖਬਰ ਆ ਉਹ ਸ਼ੇਅਰ ਕਰਦੇ ਜਾਈਏ। ਹੂੰ, ਭਾਈ ਹਰਦੀਪ ਸਿੰਘ ਨਿੱਜਰ ਹੁਣਾਂ ਦੀ ਅਸੈਸੀਨੇਸ਼ਨ ਦੇ ਮਾਮਲੇ ਦੇ ਵਿੱਚ ਜਿਹੜੇ 4 ਗ੍ਰਿਫਤਾਰ ਕੀਤੇ ਆ, ਹਾਂਜੀ। ਤੇ ਉਹਨਾਂ ਦੇ ਬਾਬਤ ਜਿਹੜੀ ਅਪਡੇਟ ਆਈ ਹੈ। ਕੱਲ੍ਹ ਉਹਨਾਂ ਦੀ ਤਰੀਕ ਸੀਗੀ। ਹੂੰ, ਹੂੰ। ਕੱਲ੍ਹ ਉਹਨਾਂ ਨੂੰ ਅਦਾਲਤ ਦੇ ਵਿੱਚ ਕਹਿੰਦੇ ਆ ਵੀ ਉਹ ਪੇਸ਼ ਕੀਤਾ ਗਿਆ ਸੀਗਾ, ਤੇ ਪੇਸ਼ ਕਰਨ ਤੋਂ ਬਾਅਦ ਦੇ ਵਿੱਚ ਜਿਹੜੀ ਹੁਣ ਅਗਲੀ ਤਰੀਕ 7 ਅਗਸਤ ਜਿਹੜੀ ਆ ਉਹ ਪੈ ਗਈ ਆ। ਤੇ ਕਹਿੰਦੇ ਵੀ ਆਉਂਦੇ ਦਿਨਾਂ ਦੇ ਵਿੱਚ ਕੱਲ੍ਹ ਇਹ ਜਿਹੜਾ ਦੇਖਿਆ ਗਿਆ ਹੂੰ, ਹੂੰ। ਵੀ ਜਦ ਉਹਨਾਂ ਨੇ ਪਹੁੰਚਣਾ ਸੀਗਾ, ਕੋਈ ਟੈਕਨੀਕਲ ਮੁਸ਼ਕਲ ਦੇ ਕਰਕੇ ਥੋੜ੍ਹਾ ਲੇਟ ਸ਼ੁਰੂ ਹੋਇਆ। ਜੀ। ਇਹ ਤਕਰੀਬਨ 9:30 ਵਜੇ ਸੁਣਵਾਈ ਹੋਣੀ ਸੀ ਸ਼ੁਰੂ, ਪਰ 10:30 ਵਜੇ ਜਿਹੜੀ ਇਹ ਸ਼ੁਰੂ ਹੋਈ। ਤੇ ਕਹਿੰਦੇ ਵੀ ਵਕੀਲ ਹੀ ਜਿਹੜੇ ਆ ਉਹ ਪੇਸ਼ੀ ਭੁਗਤਣ ਦੇ ਲਈ ਆਏ। ਜੀ। ਸਰਕਾਰੀ ਧਿਰ ਵਾਲੇ ਜਿਹੜੇ ਆ, ਤੇ ਉਹਨਾਂ ਨੇ ਜਿਹੜਾ ਕੇਸ ਕਹਿੰਦੇ ਵੀ ਤਿਆਰ ਕਰੀ ਜਾ ਰਹੇ ਆ। ਐਵੀਡੈਂਸ ਹੌਲੀ-ਹੌਲੀ ਕਹਿੰਦੇ ਵੀ ਉਸ ਦੇ ਵਿੱਚ ਜਾਣਕਾਰੀਆਂ ਸਾਂਝੀਆਂ ਜਿਹੜੀਆਂ ਉਹ ਕੀਤੀਆਂ ਜਾਣਗੀਆਂ। ਫਿਰ ਕਹਿੰਦੇ ਵੀ ਜਦੋਂ ਇਹਨਾਂ ਦਾ ਟਰਾਇਲ ਸ਼ੁਰੂ ਹੋਊਗਾ ਇਵੈਂਚੁਅਲੀ ਹੂੰ, ਹੂੰ। ਪੂਰਾ, ਤਾਂ ਉਦੋਂ ਇਹਨਾਂ ਨੂੰ ਖੁਦ ਪੇਸ਼ੀਆਂ ਭੁਗਤਣ ਦੇ ਲਈ ਜਾਂ ਉਸ ਦੇ ਲਈ ਆਪ ਸ਼ਾਮਲ ਜੀ, ਹੋਣਾ ਪਿਆ ਕਰੂਗਾ। ਜੀ। ਕੱਲ੍ਹ ਜਿਹੜੇ ਵਕੀਲਾਂ ਨੇ ਹੀ ਕਹਿੰਦੇ ਵੀ ਪੇਸ਼ੀ ਜਿਹੜੀ ਇਹਨਾਂ ਨੇ ਭੁਗਤੀ ਹੈਗੀ ਆ। ਤਾਂ ਇਹ ਹੁਣ ਅਗਲੀ ਤਰੀਕ ਜੀ। 7 ਅਗਸਤ ਦਿਨ ਬੁੱਧਵਾਰ ਸਵੇਰੇ 9:30 ਵਜੇ ਜਿਹੜੀ ਉਹ ਪੈ ਗਈ ਆ। ਭਾਈ ਹਰਦੀਪ ਸਿੰਘ ਨਿੱਜਰ ਹੁਣਾਂ ਦੇ ਜਿਹੜੇ ਅਸੈਸੀਨੇਸ਼ਨ ਦੇ ਮਾਮਲੇ ਦੇ ਵਿੱਚ ਜਿਹੜੇ 4 ਪੰਜਾਬੀ ਗ੍ਰਿਫਤਾਰ ਕੀਤੇ ਸੀ, ਉਹ ਮਾਮਲੇ ਵਿੱਚ। ਜੀ, ਜੀ। ਤੇ ਇਹਦੇ ਨਾਲ ਜੁੜੀਆਂ ਇੱਕ ਹੋਰ ਖਬਰ ਆਪਾਂ ਸਾਂਝੀ ਕਰਦੇ ਚੱਲੀਏ, ਇਹਦੇ ਨਾਲ ਅਪਡੇਟ ਹੀ ਹੈ। ਚੰਦਰ ਆਰੀਆ ਜਿਹਦੇ ਬਾਰੇ ਆਪਾਂ ਪ੍ਰੋਗਰਾਮ ਦੇ ਵਿੱਚ ਕੱਲ੍ਹ ਵੀ ਗੱਲਬਾਤ ਕੀਤੀ ਸੀ, ਜਿਹਨੇ ਭਾਈ ਨਿੱਜਰ ਨੂੰ ਸ਼ਰਧਾਂਜਲੀ ਦੇਣ ਤੇ ਇਤਰਾਜ਼ ਜਤਾਇਆ ਸੀਗਾ। ਉਸ ਮਾਮਲੇ ਦੇ ਵਿੱਚ ਹੁਣ ਜਸਟਿਨ ਟਰੂਡੋ ਤੇ ਹੋਰ ਲਿਬਰਲ ਜਿਹੜੇ ਆਗੂ ਨੇ ਉਹ ਆਪਣੀ ਜਿਹੜਾ ਫੈਸਲਾ ਭਾਈ ਨਿੱਜਰ ਨੂੰ ਸ਼ਰਧਾਂਜਲੀ ਦੇਣ ਦਾ ਉਹਦੇ ਤੇ ਖੜੇ ਨਜ਼ਰ ਆਇਆ ਤੇ ਉਹਨਾਂ ਨੇ ਕਿਹਾ ਕਿ ਚੰਦਰ ਆਰੀਆ ਜੋ ਮਰਜ਼ੀ ਕਹਿੰਦਾ ਰਵੇ, ਅਸੀਂ ਜਿਹੜੀ ਗੱਲ ਸਰਕਾਰ ਨੇ ਕੀਤੀ ਹੈ ਹਾਊਸ ਆਫ ਕਾਮਨਸ ਦੇ ਵਿੱਚ ਅਸੀਂ ਕੁਝ ਸੋਚ ਕੇ ਤੇ ਇਸ ਕਰਕੇ ਉਹ ਜ਼ਰੂਰੀ ਵੀ ਸੀਗਾ, ਅਸੀਂ ਉਹਨਾਂ ਨੂੰ ਸ਼ਰਧਾਂਜਲੀ ਤਾਂ ਕੀਤੀ ਹੈ। ਜਸਟਿਨ ਟਰੂਡੋ ਨਾਲ ਜੁੜੀ ਇੱਕ ਹੋਰ ਖਬਰ ਜਿਹੜੀ ਸਾਂਝੀ ਕਰਦੇ ਚੱਲੀਏ, ਅਸਲ ਦੇ ਵਿੱਚ ਜਿਵੇਂ ਆਪਾਂ ਕਹਿ ਦਿੰਦੇ ਨਾ ਕਈ ਵਾਰੀ ਚਰਚਾਵਾਂ ਛਿੜ ਜਾਂਦੀਆਂ। ਬੇਲਿਸ ਜਿਹੜੇ ਕਿ ਉੱਥੋਂ ਦੇ ਸਾਬਕਾ ਲਿਬਰਲ ਐਮਪੀ ਨੇ ਫਰੈਂਕ ਬੇਲਿਸ, ਉਹਨਾਂ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜੋ ਹਾਰ ਲਿਬਰਲ ਪਾਰਟੀ ਨੂੰ ਸਾਹਮਣੇ ਕਰਨੀ ਪਈ ਹੈ ਬਾਈ ਇਲੈਕਸ਼ਨਸ ਦੇ ਵਿੱਚ, ਹੁਣ ਹੋ ਸਕਦਾ ਹੈ ਕਿ ਜਿਹੜੇ ਟਰੂਡੋ ਨੇ ਉਹਨਾਂ ਨੂੰ ਰਿਪਲੇਸ ਕਰ ਦਿੱਤਾ ਜਾਵੇ। ਹਾਲਾਂਕਿ ਉਹਨਾਂ ਨੇ ਇੱਕ ਗੱਲ ਹੋਰ ਵੀ ਐਡ ਕੀਤੀ ਹੈ ਨਾਲ ਕਿ ਇਹ ਉਹਨਾਂ ਦੇ ਫੈਸਲੇ ਤੇ ਵੀ ਨਿਰਭਰ ਕਰਦਾ ਹੈ ਕਿ ਉਹ ਅਗਲੀ ਵਾਰੀ ਚੋਣਾਂ ਦੇ ਵਿੱਚ ਐਜ਼ ਏ ਪਾਰਟੀ ਲੀਡਰ ਪਾਰਟੀ ਨੂੰ ਲੀਡ ਕਰਨ ਦੇ ਬਾਰੇ ਕੀ ਉਹਨਾਂ ਦਾ ਖਿਆਲਾਤ ਹੈ। ਤਾਂ ਉਹ ਉਹਦੇ ਬਾਰੇ ਵੀ ਜ਼ਰੂਰ ਫੈਸਲਾ ਜਿਹੜਾ ਉਹ ਲਾਜ਼ਮੀ ਹੋਊਗਾ ਕਿ ਉਹ ਕੀ ਕਹਿੰਦੇ ਨੇ। ਪਰ ਉਹ ਕਹਿੰਦੇ ਕਿ ਮੈਂ ਜਿਹੜਾ ਉਹ ਆਪਣਾ ਡਿਸਾਈਡ ਕਰੂੰਗਾ ਉਸ ਦੇ ਨੈਕਸਟ ਸਟੈਪਸ ਤੋਂ ਬਾਅਦ, ਜਦੋਂ ਜਿਹੜੇ ਟਰੂਡੋ ਦੇ ਨੈਕਸਟ ਸਟੈਪ ਹੋਣਗੇ ਉਸ ਤੋਂ ਬਾਅਦ ਡਿਸਾਈਡ ਕਰੂੰਗਾ। ਟਰੂਡੋ ਜਿਹੜੇ ਪ੍ਰਧਾਨ ਮੰਤਰੀ ਨੇ ਕੈਨੇਡਾ ਦੇ, ਉਹ ਉਹਨਾਂ ਦਾ ਕਈ ਮਾਮਲਿਆਂ ਦੇ ਉੱਤੇ ਦੇਸ਼ ਦੇ ਵਿੱਚ ਖਾਸ ਕਰਕੇ ਮਹਿੰਗਾਈ ਜਾਂ ਰੁਜ਼ਗਾਰ ਨੂੰ ਲੈ ਕੇ ਵਿਰੋਧ ਤਾਂ ਹੋ ਹੀ ਰਿਹਾ, ਪਰ ਟਰੂਡੋ ਨੂੰ ਅਕਸਰ ਗਿਣਿਆ ਜਾਂਦਾ ਹੈ ਕਿ ਉਹ ਸਿੱਖ ਸਿੰਪਥਾਈਜ਼ਰ ਨੇ ਤੇ ਉਹ ਸਿੱਖਾਂ ਦੇ ਜਦੋਂ ਤਿਉਹਾਰ ਆਉਂਦੇ ਨੇ ਜਾਂ ਪੰਜਾਬੀਆਂ ਦੇ ਤਿਉਹਾਰ ਕਹਿ ਦਿੰਦੇ ਹਾਂ ਆਪਾਂ, ਦੀਵਾਲੀ ਹੈ ਜਾਂ ਹੋਰ ਵੀ ਕਈ ਗੁਰਪੁਰਬ ਆਉਂਦੇ ਨੇ, ਤਾਂ ਉਦੋਂ ਉਹ ਨਿੱਜੀ ਤੌਰ ਤੇ ਵੀ ਕਈ ਵਾਰੀ ਟਵਿੱਟਰ ਹੈਂਡਲ ਤੇ ਵਧਾਈ ਦਿੰਦੇ ਨੇ ਤੇ ਕਈ ਵਾਰੀ ਗੁਰਦੁਆਰਾ ਸਾਹਿਬਾਨ ਦੇ ਵਿੱਚ ਉਹ ਸ਼ਮੂਲੀਅਤ ਵੀ ਕਰਦੇ ਨੇ। ਸੋ ਲਿਬਰਲ ਪਾਰਟੀ ਦੀ ਇੱਕ ਆਪਣੀ ਅੰਦਰੋਂ ਅੰਦਰ ਖਾਤੇ ਜਿਹੜੀ ਪੋਲਿਟਿਕਸ ਆ ਉਹ, ਤੇ ਬਾਹਰ ਜਿਹੜੀ ਟਰੂਡੋ ਦੀ ਜਿਹੜੀ ਛਵੀ ਹੈ ਸਿੱਖਾਂ ਦੇ ਵਿੱਚ, ਉਹ ਹਮੇਸ਼ਾ ਚੰਗੀ ਗਿਣੀ ਜਾਂਦੀ ਹੈ। ਲਿਬਰਲ ਸਰਕਾਰ ਦੇ ਲਈ ਧੱਕਾ ਵੀ ਹੈ, ਝਟਕਾ ਵੀ ਲੱਗਾ ਆ। ਜੀ। ਕੰਜ਼ਰਵੇਟਿਵਸ ਨੇ ਜਿਹੜੇ ਲਿਬਰਲ ਦੇ ਗੜ੍ਹ ਦੇ ਵਿੱਚੋਂ ਕੱਲ੍ਹ ਇੱਕ ਜਿਹੜੀ ਹਾਂਜੀ, ਹਾਂਜੀ। ਸੀਟ ਆ ਉਹ ਉਹ ਜਿਮਨੀ ਕੱਢ ਵਿੱਚ ਲਈ ਹੈ। ਜਿਹੜੀ ਉਹ ਕੱਢ ਲਈ ਆ। ਹੂੰ। ਸੋ ਇੱਥੋਂ ਇਹ ਵੀ ਅੰਡਰ ਕਰੰਟ ਦਾ ਵੀ ਪਤਾ ਜਿਹੜਾ ਉਹ ਲੱਗ ਰਿਹਾ ਹੈ ਹੂੰ, ਹੂੰ, ਵੀ ਹੂੰ। ਉੱਤੇ ਐਂਟੀ ਇਨਕੰਬੈਂਸੀ ਖਾਸੀ ਜਿਹੜੀ ਉਹ ਖਾਸੀ ਹੈ। ਚੱਲ ਰਹੀ ਆ। ਸੋ ਕੰਜ਼ਰਵੇਟਿਵਸ ਦੇ ਲਈ ਜੇ ਉੱਥੋਂ ਦੀ ਲੋਕਲ ਪੋਲਿਟਿਕਸ ਦੇ ਵਿੱਚ ਦੇਖਿਆ ਜਾਵੇ, ਤਾਂ ਇਹ ਇੱਕ ਕਹਿ ਸਕਦੇ ਹਾਂ ਵੀ ਵੱਡੀ ਜਿਹੜੀ ਚੁਣੌਤੀ ਆ, ਹਾਂਜੀ। ਜਿਹੜੀ ਉਹਨਾਂ ਦੇ ਲਈ ਓਪਰਚੁਨਿਟੀ ਵੀ ਆ, ਮੌਕਾ ਵੀ ਆ। ਉਹ ਜਿੱਤ ਜਿਹੜੇ ਸਕਦੇ ਡਾਨ ਸਟੀਵਰਟ ਹੂੰ, ਹੂੰ। ਜਿਹੜੇ ਕੰਜ਼ਰਵੇਟਿਵ ਉਹ ਜਿੱਤ ਉਮੀਦਵਾਰ ਗਏ। ਦੇ ਪਾਰਟੀ ਦੇ ਆ, ਉਹ ਜਿੱਤ ਗਏ ਆ। ਉਹਨਾਂ ਦੀ ਜਿਹੜੀ ਸੇਂਟ ਪਾਲ ਦੀ ਜਿਹੜੀ ਸੀਟ ਆ, ਹੂੰ, ਉੱਥੇ ਹੂੰ। ਇਹਨਾਂ ਦੀ ਜਿਹੜੀ ਆ ਉਹ ਜੇਤੂ ਜਿਹੜੇ ਹੋ ਰਹੇ ਆ। ਸੋ ਉੱਥੇ ਵੀ ਜੀ। ਜਿਹੜਾ ਉਲਟ ਫੇਰ ਜਿਹੜਾ ਉਹ ਚੱਲ ਰਿਹਾ, ਜਿੱਦਾਂ ਆਪਾਂ ਅੱਜ ਸਕੁਆਡ ਦੇ ਮੈਂਬਰ ਦੀ ਗੱਲ ਕੀਤੀ ਕੀਤੀ ਸੀ ਸੀ, ਹਾਂਜੀ। ਵੀ ਡੈਮੋਕ੍ਰੇਟ ਪਾਰਟੀ ਦੇ ਵਿਦਨ ਵੀ ਜਿਹੜੇ ਹੂੰ। ਪ੍ਰੋਗਰੈਸਿਵ ਆ ਉਹ ਥੱਲੇ ਵੱਲ ਨੂੰ ਜਾਂਦੇ ਜਿਹੜੇ ਉਹ ਨਜ਼ਰ ਆ ਆ ਰਹੇ। ਰਹੇ ਹੈਗੇ ਆ।